ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਦੇ ਵਿੱਚ ਲਾਰੈਂਸ ਇੰਟਰਵਿਊ ਦੇ ਮਾਮਲੇ ਦੀ। ਮੂਸੇਵਾਲੇ ਦੇ ਬਾਪੂ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਵੀ ਤੁਸੀਂ ਇਹ ਇੰਟਰਵਿਊ ਕਰਵਾਈ ਕਿਸ ਮੰਤਵ ਨਾਲ ਸੀ? ਦੇਖੋ ਪ੍ਰਵੀਨ ਜੀ, ਆਪਾਂ ਚੰਗੇ ਕੱਲ ਵੀ ਗੱਲ ਕਰ ਰਹੇ ਸੀਗੇ ਹਾਂਜੀ ਹਾਂਜੀ ਕਿ ਜਦੋਂ ਬੇਅਦਬੀ ਕਾਂਡ ਵਾਪਰਿਆ, ਹੂੰ ਜਦੋਂ ਗੋਲੀ ਕਾਂਡ ਵਾਪਰਿਆ, ਜੀ ਹੈਨਾ, ਚਾਹੇ ਅਕਾਲੀ ਦਲ ਇਹ ਤੱਥਾਂ ਤੇ ਵੀ ਲਿਆ ਕੇ ਸਾਬਤ ਕਰ ਦੇਵੇ ਕਿ ਅਸੀਂ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ, ਪਰ ਸਵਾਲ ਤਾਂ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਨੂੰ ਰਹੇਗਾ ਨਾ ਕਿ ਰਾਜ ਦੇ ਮੁਖੀ ਤੁਸੀਂ ਸੀ, ਪੁਲਿਸ ਤੰਤਰ ਤੁਹਾਡੇ ਕੋਲ ਸੀ। ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ। ਸੋ ਅੱਜ ਤੱਕ ਉਹਨਾਂ ਲਈ ਇਹ ਸਵਾਲ ਚੁਣੌਤੀ ਬਣਿਆ ਹੋਇਆ। ਪੰਜਾਬ 'ਚ ਕਾਂਗਰਸ ਦੀ ਸਰਕਾਰ ਆ ਗਈ, ਗੈਂਗਸਟਰ ਜੇਲ੍ਹਾਂ 'ਚੋਂ ਭੱਜਣ ਲੱਗ ਪਏ, ਅੰਦਰੋਂ ਫੜੇ ਜਾਣ ਲੱਗ ਪਏ, ਮੋਬਾਇਲ ਧੰਦੇ ਦੀਆਂ ਖਬਰਾਂ ਆਉਣ ਲੱਗ ਪਈਆਂ, ਤੇ ਇਹੀ ਮੁੱਖ ਮੰਤਰੀ ਅੱਜ ਵਾਲੇ ਭਗਵੰਤ ਮਾਨ ਹੋਰੀ ਸਵਾਲ ਕਰਦੇ ਸੀਗੇ। ਸੁਖਜਿੰਦਰ ਰੰਧਾਵਾ ਜਿਹੜਾ ਜੇਲ੍ਹ ਮੰਤਰੀ ਆ, ਜਿਹੜਾ ਜਿਹਦੇ ਕੋਲ ਸਾਰਾ ਕੰਟਰੋਲ ਹੈ, ਇਹਦਾ ਬਈ ਤਾਲਮੇਲ ਆ ਸਾਰਾ ਕੁਛ, ਇਹ ਜ਼ਿੰਮੇਵਾਰ ਆ ਬਈ ਜੀ। ਫਿਰ ਜੇ ਉਹਦੇ ਲਈ ਸੁਖਜਿੰਦਰ ਰੰਧਾਵਾ ਜ਼ਿੰਮੇਵਾਰ ਆ, ਫਿਰ ਅੱਜ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜੇ ਪੰਜਾਬ ਦੀ ਜੇਲ੍ਹ ਛੱਡੋ ਥਾਣਿਆਂ 'ਚ ਹੋਣ ਲੱਗ ਪਈ, ਇਹਦੇ ਲਈ ਕੌਣ ਜ਼ਿੰਮੇਵਾਰ? ਫਿਰ ਇਹਦੇ ਲਈ ਕੀ ਪੁਲਿਸ ਨੂੰ ਕੰਟਰੋਲ ਕਰਨ ਵਾਲੇ ਡੀਜੀਪੀ ਸਾਹਿਬ, ਪੁਲਿਸ ਦੇ ਵਿਭਾਗੀ ਤੌਰ ਤੇ ਮੁਖੀ ਗ੍ਰਹਿ ਮੰਤਰੀ ਸਾਹਿਬ, ਪੰਜਾਬ ਦੇ ਮੁਖੀ ਮੁੱਖ ਮੰਤਰੀ ਸਾਹਿਬ ਜ਼ਿੰਮੇਵਾਰ ਨਹੀਂ? ਬਿਲਕੁਲ ਸਹੀ ਹੈ। ਇਸ ਪਹਿਲੂ ਤੇ ਲਾਰੈਂਸ ਬਿਸ਼ਨੋਈ ਦੀ ਜਦੋਂ ਇਹ ਸਾਬਤ ਹੋ ਗਿਆ ਕਿ ਇੱਕ ਇੰਟਰਵਿਊ ਖਰੜ ਦੇ ਥਾਣੇ ਦੇ ਉੱਥੇ ਜਿਹੜਾ ਸੀ ਸਟਾਫ ਦਾ ਥਾਣਾ ਉਹਦੇ ਵਿੱਚ ਹੁੰਦੀ ਹੈ, ਦੂਸਰੀ ਜਾ ਕੇ ਰਾਜਸਥਾਨ ਦੀ ਜੇਲ੍ਹ 'ਚ ਹੁੰਦੀ ਹੈ, 7 ਮਹੀਨਿਆਂ ਬਾਅਦ ਨਸਰ ਹੁੰਦੀ ਹੈ, ਸਤੰਬਰ 'ਚ 2022 'ਚ ਹੋਈ, ਮਾਰਚ 14 ਮਾਰਚ ਨੂੰ ਆ ਕੇ ਚੱਲਦੀ ਆ ਉਹ ਇੰਟਰਵਿਊ। ਸੋ ਜਿਹੜਾ 7 ਮਹੀਨਿਆਂ ਦੇ ਵਕਫੇ ਦੌਰਾਨ ਚੱਲੀ, ਇਸ ਦੇ ਵਿੱਚ ਖੁਲਾਸਾ ਕਿਸ ਹਵਾਲੇ ਨਾਲ ਹੋਇਆ ਸੀ? ਸਿੱਧੂ ਮੂਸੇਵਾਲੇ ਦੇ ਕਤਲ ਦੇ ਹਵਾਲੇ ਨਾਲ। ਇਹੀ ਵੱਡਾ ਨੁਕਤਾ ਸੀਗਾ ਜੀ। ਇਸ ਨੁਕਤੇ ਨੂੰ ਆਧਾਰ ਬਣਾ ਕੇ ਬਲਕੌਰ ਸਿੰਘ ਹੋਰਾਂ ਨੇ ਸਵਾਲ ਪੁੱਛਿਆ ਕਿ ਸਰਕਾਰ ਮੈਨੂੰ ਇੰਨਾ ਜਵਾਬ ਦੇ ਦੇਵੇ ਕਿ ਉਹਦਾ ਕੀ ਮੰਤਵ ਸੀ ਇਹਦੇ ਪਿੱਛੇ ਇੰਟਰਵਿਊ ਕਰਾਉਣ ਪਿੱਛੇ, ਕਿਉਂਕਿ ਉਹਨਾਂ ਦਾ ਸਿੱਧਾ ਮੰਨਣਾ ਬਲਕੌਰ ਦਾ ਕਿ ਕਰਾਈਓ ਸਰਕਾਰ ਨੇ, ਸਰਕਾਰੀ ਸ਼ਹਿ ਤੇ ਹੋਈ, ਇਸੇ ਲਈ ਸਰਕਾਰ ਇਸ ਮਸਲੇ ਤੇ ਕਹਿੰਦੇ ਬੋਲਦੀ ਨਹੀਂ। ਹੁਣ ਜੇ ਸਰਕਾਰ ਬੋਲਦੀ ਨਹੀਂ, ਫਿਰ ਉਹ ਇਹ ਸਵਾਲ ਦਾ ਵੀ ਜਵਾਬ ਕਿਉਂ ਦਊਗੀ? ਫਿਰ ਇਹਦਾ ਜਵਾਬ ਖੁਦ ਬਲਕੌਰ ਸਿੰਘ ਇਹ ਦਿੰਦੇ ਆ ਪ੍ਰਵੀਨ ਜੀ। ਬਲਕੌਰ ਸਿੰਘ ਕਹਿੰਦੇ ਸਿੱਧਾ ਸਿੱਧਾ ਮੰਤਵ ਸੀਗਾ ਕਿ ਸਿੱਧੂ ਮੂਸੇਵਾਲੇ ਦੇ ਮਾਮਲੇ 'ਚ ਸਾਨੂੰ ਇਨਸਾਫ ਨਾ ਮਿਲੇ। ਇਹਦਾ ਸਿੱਧਾ ਸਿੱਧਾ ਇਰਾਦਾ ਸੀਗਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨਾਲ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਜਿਹੜੇ ਗਵਾਹ ਨੇ ਉਹ ਡਰ ਜਾਣ, ਸਹਿਮ ਜਾਣ, ਉਹਨਾਂ ਨੂੰ ਡਰਾਉਣ ਦੀ, ਧਮਕਾਉਣ ਦੀ ਪ੍ਰਵਿਰਤੀ ਵਜੋਂ ਇੰਟਰਵਿਊ ਸਾਹਮਣੇ ਲਿਆਂਦੀ ਗਈ ਆ, ਹੈ ਨਾ। ਸੋ ਇਸ ਲਈ ਕਹਿੰਦੇ ਕਿ ਸਾਡੇ ਕੇਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਆ, ਪਰ ਸਾਡੇ ਕੋਲ ਤਾਂ ਹੁਣ ਬਚੇ ਕੀ, ਅਸੀਂ ਤਾਂ ਲੜਾਈ ਲੜਾਂਗੇ, ਉਹ ਕਹਿੰਦੇ। ਪਰ ਅਜੇ ਤੱਕ ਵੀ ਸਿੱਟ ਦੀ ਇਹ ਰਿਪੋਰਟ ਜਨਤਕ ਹੋਣ ਤੋਂ ਬਾਅਦ ਵੀ ਸਰਕਾਰ ਦਾ ਕੋਈ ਨੁਮਾਇੰਦਾ ਇਸ ਮਸਲੇ ਤੇ ਬੋਲਣ ਲਈ ਤਿਆਰ ਨਹੀਂ। ਆਪਣੇ ਆਪ ਸਵਾਲ ਆ, ਹੋਰ ਤੁਸੀਂ ਹਰ ਗੱਲ ਦੇ ਉੱਤੇ ਛੋਟੀ ਛੋਟੀਆਂ ਗੱਲਾਂ ਦਾ ਟਵੀਟ ਕਰਦੇ ਹੋ, ਹੈ ਨਾ, ਫੋਟੋਆਂ ਪਾਉਂਦੇ ਹੋ, ਵੀਡੀਓ ਭੇਜਦੇ ਹੋ, ਮੀਡੀਆ 'ਚ ਰਿਪੋਰਟਾਂ ਕਰਦੇ ਹੋ, ਦਿੱਲੀ ਵਾਲਿਆਂ ਤੋਂ ਵੀ ਕਹਾਉਂਦੇ ਹੋ, ਉਰੀ ਵਾਲੇ ਵੀ ਬੋਲਦੇ ਆ, ਤੇ ਹੁਣ ਆਹ ਮਸਲਾ ਸਿੱਧਾ ਜੁੜਿਆ ਹੈ। ਹੁਣ ਇਸ ਮਸਲੇ ਤੇ ਸਰਕਾਰ ਬੋਲਦੀ ਨਹੀਂ, ਚੁੱਪ ਵੱਟੀ ਹੈ। ਤੇ ਬਲਕੌਰ ਸਿੰਘ ਦਾ ਸਵਾਲ ਬਹੁਤ ਵਾਜਬ ਤੇ ਵੱਡਾ ਜੀ। ਬਿਲਕੁਲ ਬਿਲਕੁਲ।